ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਿ ਪੰਜਾਬ ਦੀਆਂ ਟੈਕਸੀਆਂ ਦਾ ਕੇਜਰੀਵਾਲ ਸਰਕਾਰ ਕਰਦੀ ਹੈ 20-20 ਹਜ਼ਾਰ ਰੁਪਏ ਦੇ ਚਲਾਨ ਦੇ ਨਾਲ ਸਵਾਗਤ ਦਿੱਲੀ ਦੇ ਵਿੱਚ ਜੀ। ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਕਰੋਨਾ ਕਾਲ ਦੇ ਦੌਰਾਨ ਫਿਰ ਉਸ ਤੋਂ ਬਾਅਦ ਪੋਲਿਊਸ਼ਨ ਵਾਲੇ ਹਵਾਲੇ ਨਾਲ ਸਮੇਂ-ਸਮੇਂ ਦਿੱਲੀ ਕਹਿੰਦਾ ਜੀ ਜੀ। B3 B4 ਮਾਡਲ ਦੀਆਂ ਗੱਡੀਆਂ ਨਹੀਂ ਦਿੱਲੀ ਆਉਣਗੀਆਂ ਜੀ, ਟਰੱਕ ਹੂੰ, ਨਹੀਂ ਆ ਸਕਣਗੇ ਜੀ। ਉਹ ਏਦਾਂ ਦੀਆਂ ਸਮੇਂ-ਸਮੇਂ ਹਦਾਇਤਾਂ ਜਾਰੀ ਕਰਦੇ ਰਹਿੰਦੇ ਨੇ ਕਿ ਹਾਂ ਏਦਾਂ ਹੋ ਗਿਆ ਤਾਂ। ਜੀ। ਹੁਣ ਹੋਇਆ ਕੀ ਕਿ ਅਚਾਨਕ 23 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਦਿੱਲੀ ਸਰਕਾਰ ਨੇ ਹੂੰ, ਕਿ ਜੀ ਦਿੱਲੀ ਦੇ ਵਿੱਚ B3 B4 ਮਾਡਲ ਵਾਲੀਆਂ ਗੱਡੀਆਂ ਨਹੀਂ ਆਉਣਗੀਆਂ। ਹੁਣ ਇਹ ਪੰਜਾਬ ਦੇ ਵਿੱਚ ਜੇਕਰ ਤੁਸੀਂ ਘਰ ਘਰ ਆਟਾ ਪਹੁੰਚਾਉਣਾ ਜੀ ਹੈ, ਜੇਕਰ ਤੁਸੀਂ ਕੋਈ ਕ੍ਰਾਂਤੀ ਰੈਲੀ ਕਰਨੀ ਆ ਹੈ, ਜੇਕਰ ਤੁਸੀਂ ਕੋਈ ਦਿਹਾੜਾ ਮਨਾਉਣਾ ਹੈ, ਜੇਕਰ ਤੁਸੀਂ ਨੌਕਰੀਆਂ ਵਾਲਾ ਇਸ਼ਤਿਹਾਰ ਲਾਉਣਾ ਕਿ ਇੰਨੇ ਹਜ਼ਾਰ ਨੂੰ ਦੇਤੀ ਜਾਂ 1 ਨਵੰਬਰ ਨੂੰ ਆ ਜਿਓ, ਉਹ ਸਾਰੇ ਇਸ਼ਤਿਹਾਰ ਪੰਜਾਬ ਦੇ ਗਵਾਂਢੀ ਸੂਬਿਆਂ 'ਚ ਜੰਮ ਕੇ ਲੱਗਦੇ ਨੇ ਜੀ। ਤੁਹਾਨੂੰ ਹਰਿਆਣੇ 'ਚ ਵੀ, ਰਾਜਸਥਾਨ 'ਚ ਵੀ, ਦਿੱਲੀ 'ਚ ਵੀ, ਗੁਜਰਾਤ 'ਚ ਵੀ, ਛੱਤੀਸਗੜ੍ਹ 'ਚ ਵੀ, ਹੈ ਨਾ, ਮੱਧ ਪ੍ਰਦੇਸ਼ 'ਚ ਵੀ, ਮਹਾਰਾਸ਼ਟਰ 'ਚ ਵੀ, ਸਾਰੇ ਸੂਬਿਆਂ 'ਚ ਲੱਭਦੇ ਨੇ। ਦਿੱਲੀ ਸਰਕਾਰ ਇੱਕ ਫੈਸਲਾ ਲੈਂਦੀ ਆ ਕਿ ਦੇਸ਼ 'ਚੋਂ ਹੁਣ B3 B4 ਮਾਡਲ ਦੀਆਂ ਗੱਡੀਆਂ ਦਿੱਲੀ 'ਚ ਦਾਖਲ ਨਹੀਂ ਹੋ ਸਕਣਗੀਆਂ। ਜੇ ਦਾਖਲ ਹੋਣਗੀਆਂ ਤਾਂ 20,000 ਜਾਂ ਉਹ ਤੋਂ ਵੱਧ ਦਾ ਚਲਾਨ ਉਹਦਾ ਬਣਦਾ ਹੈ। ਪੰਜਾਬ 'ਚ ਕੋਈ ਇਸ਼ਤਿਹਾਰ ਲੱਭਿਆ ਹੋਵੇ ਤਾਂ ਮੈਨੂੰ ਦਿਖਾ ਦਿਓ। ਪੰਜਾਬ 'ਚ ਕੋਈ ਟੀਵੀ ਤੇ, ਕਿਸੇ ਸਕਰੀਨ ਤੇ, ਕਿਸੇ ਪੱਟੀ ਰੂਪ 'ਚ, ਕਿਸੇ ਅਖਬਾਰ ਦੇ ਪੇਜ ਤੇ, ਠੀਕ ਹੈ, ਖਬਰ ਲੱਗੀ ਹੋਣੀ, ਇੱਕਾ ਦੁੱਕਾ ਲੱਗੀ ਹੋਵੇ ਕਿਤੇ। ਕੀ ਉਹਦੇ ਨਾਲ ਸਾਰੇ ਦਿੱਲੀ ਨੂੰ ਜਾਣ ਵਾਲੇ ਲੋਕਾਂ ਨੂੰ ਜਾਣਕਾਰੀ ਮਿਲ ਗਈ? ਜੇ ਪੰਜਾਬ ਵਾਲੇ ਇਸ਼ਤਿਹਾਰ ਉੱਧਰ ਲੱਗ ਸਕਦੇ, ਇਹ ਤਾਂ ਦਿੱਲੀ ਦੇ ਵਿੱਚੋਂ ਦੇਸ਼ ਭਰ ਦੇ ਲੋਕਾਂ ਨੇ ਜਾਣਾ, ਉਹਨਾਂ ਦਾ ਇਸ਼ਤਿਹਾਰ ਤਾਂ ਜੋ ਲੋਕਾਂ ਨਾਲ ਬਾਹਰਲੇ ਨਾਲ ਜੁੜਿਆ ਮਸਲਾ, ਦਿੱਲੀ ਨਾਲ ਤਾਂ ਜੁੜਿਆ ਨਹੀਂ। ਜੀ ਜੀ। ਦਿੱਲੀ ਤੋਂ ਬਾਹਰੋਂ ਆਮਦ ਵਾਲੇ ਨਾਲ ਜੁੜਿਆ। ਜਾਂ ਤੁਸੀਂ ਦਿੱਲੀ ਐਂਟਰੀ ਤੇ ਗੱਡੀਆਂ ਰੋਕ ਕੇ ਲੋਕਾਂ ਨੂੰ ਸੁਚੇਤ ਕਰਦੇ ਹੋ। ਜਲੰਧਰ ਨਾਲ ਸੰਬੰਧਿਤ ਇੱਕ ਨਾਮੀ ਗ੍ਰਾਮੀ ਬੰਦਾ ਜੀ ਜੀ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਹੈ ਉਹ, ਤੇ ਠੇਕੇਦਾਰ ਸੁਰਿੰਦਰ ਸਿੰਘ ਸੰਧਵਾ ਜੀ, ਉਹ ਕਹਿੰਦਾ ਜੀ 23 ਤਰੀਕ ਨੂੰ ਇਹਨਾਂ ਦਾ ਨੋਟੀਫਿਕੇਸ਼ਨ ਆਉਂਦਾ ਜੀ ਜੀ, 24 ਨੂੰ ਅਸੀਂ ਆਪਣੇ ਰਿਸ਼ਤੇਦਾਰ ਨੂੰ 에ਅਰਪੋਰਟ ਛੱਡਣ ਜਾਂਦੇ ਆ। ਠੀਕ ਹੈ, ਤੇ 24 ਨੂੰ ਹੀ ਕਹਿੰਦਾ ਜੀ ਹੁਣ 24 ਤਰੀਕ ਨੂੰ ਸਾਨੂੰ ਜਾਣਕਾਰੀ ਨਹੀਂ। ਦਿੱਲੀ ਐਂਟਰੀ ਦੇ ਉੱਤੇ, ਦਿੱਲੀ ਦੇ ਉੱਥੇ ਬੈਰੀਅਰ ਦੇ ਉੱਤੇ ਕੋਈ ਜਾਣਕਾਰੀ ਨਹੀਂ, ਕੋਈ ਪੋਸਟਰ ਲਾਇਆ ਹੋਵੇ, ਕੋਈ ਫੱਟਾ ਹੀ ਲਾਇਆ ਹੋਵੇ, ਕੋਈ ਪੁਲਿਸ ਰੋਕ ਕੇ ਕਹਿੰਦੀ ਹੋਵੇ ਕਿ ਭਾਈ ਲੰਘ ਜਾਓ, ਜੇ ਲੰਘਣਾ ਪਰ ਚਲਾਨ ਹੋ ਸਕਦਾ ਤੁਹਾਡਾ। ਕੋਈ ਜਾਣਕਾਰੀ ਨਹੀਂ ਕਹਿੰਦੇ ਜੀ। ਉੱਥੇ ਕਹਿੰਦੇ ਜੀ ਸਾਨੂੰ ਅੱਗੇ ਜਾ ਕੇ ਪੁਲਿਸ ਨੇ ਰੋਕ ਲਿਆ, ਠੀਕ ਹੈ, ਕਿ ਤੁਹਾਡੀ ਤਾਂ ਗੱਡੀ B4 ਮਾਡਲ ਦੀ ਹੈ ਜੀ, ਇਹ ਤਾਂ ਆ ਨਹੀਂ ਸਕਦੀਆਂ, ਇੱਥੇ B5 ਆ ਸਕਦੀਆਂ ਨੇ, ਜਾਂ ਉਹ ਤੋਂ ਉੱਪਰ ਵਾਲੀਆਂ ਹੀ ਆ ਸਕਦੀਆਂ ਨੇ, ਤੇ ਤੁਹਾਡਾ ਚਲਾਨ ਹੋਊਗਾ ਜੀ 20,000 ਦਾ। ਤੇ ਉਹ ਬੰਦਾ ਕਹਿੰਦਾ ਕਿ ਮੈਂ ਜਦੋਂ ਦੇਖਿਆ ਕਿ ਨਾਕਾ ਤਾਂ ਖਾਸਾ ਬੜਾ, ਤੇ ਜਦੋਂ ਮੈਂ ਝਾਤ ਮਾਰਿਆ, ਕਹਿੰਦਾ ਜਿੰਨੀਆਂ ਗੱਡੀਆਂ ਖੜੀਆਂ ਸੀ PB 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 PB, ਕਹਿੰਦਾ ਮੈਨੂੰ ਲੱਗਿਆ ਕਿ ਤਾਂ ਪੰਜਾਬ ਤੇ ਮਿਹਰਬਾਨ ਹੈ ਕੇਜਰੀਵਾਲ। ਅੱਛਾ। ਸੋ ਆਹ ਸਥਿਤੀ ਆ ਅਸਲ ਦੇ ਵਿੱਚ। ਕਾਰਨ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਜਾਣ ਕੇ ਪੰਜਾਬ ਵਾਲੀਆਂ ਗੱਡੀਆਂ ਰੋਕੀਆਂ। ਜੀ ਜੀ। ਦਿੱਲੀ ਦੇ ਵਿੱਚ ਟੈਕਸੀਆਂ ਦਾ ਵੱਡਾ ਕਾਰੋਬਾਰ ਪੰਜਾਬ ਦੇ ਹਵਾਲੇ ਨਾਲ ਹੀ ਚੱਲਦਾ। ਹਾਂਜੀ ਹਾਂਜੀ, ਸਹੀ ਗੱਲ। ਪੰਜਾਬ ਦੇ ਲੋਕਾਂ ਨੇ ਦਿੱਲੀ ਕਾਰੋਬਾਰ ਲਈ ਜਾਣਾ। ਦਿੱਲੀ ਜ਼ਿਆਦਾਤਰ ਅੱਜ ਕੱਲ ਟੈਕਸੀਆਂ 'ਚ ਸਾਡੀਆਂ 에ਅਰਪੋਰਟ ਛੱਡਣ ਜਾਂਦੀਆਂ, 에ਅਰਪੋਰਟ ਲੈਣ ਜਾਂਦੀਆਂ। ਹਾਂਜੀ। ਹਰ ਜਹਾਜ਼ ਦੇ ਨਾਲ ਮਤਲਬ 30-40 ਟੈਕਸੀਆਂ ਨਿਕਲਦੀਆਂ, 30-40 ਟੈਕਸੀਆਂ ਸਾਡੀਆਂ ਔਸਤਨ ਪਹੁੰਚਦੀਆਂ, ਤੇ ਜਹਾਜ਼ 1 ਮਿੰਟ ਬਾਅਦ ਉੱਡਦਾ, ਸਕਿੰਟ ਬਾਅਦ ਉੱਡਦਾ ਦਿੱਲੀ 에ਅਰਪੋਰਟ ਤੇ। ਤੇ ਉਸ ਹਵਾਲੇ ਨਾਲ ਕਿੰਨੀਆਂ ਟੈਕਸੀਆਂ ਸਾਡੀਆਂ ਰੋਜ਼ ਆਉਂਦੀਆਂ ਹੋਣਗੀਆਂ। ਤੇ ਅੱਜ ਦੀ ਤਰੀਕ 'ਚ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੀ, ਪੰਜਾਬ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ 23 ਤਰੀਕ ਦਾ ਨੋਟੀਫਿਕੇਸ਼ਨ ਹੈ, ਅਜੇ ਵੀ ਪੰਜਾਬ 'ਚ ਉਵੇਂ ਜਾਣਕਾਰੀ ਨਹੀਂ। ਉਵੇਂ ਜਾਣਗੀਆਂ, ਫਸੀ ਜਾਣਗੀਆਂ। ਸੋ 20,000 ਦਾ ਚਲਾਨ ਉਹਦਾ ਕੱਟਿਆ ਜੀ, ਤੇ ਕਹਿੰਦਾ ਬਾਕੀ ਸਾਰੀਆਂ ਖੜੀਆਂ ਸੀ, 20,000 ਤੋਂ ਘੱਟ ਉਹਨਾਂ ਦਾ ਵੀ ਨਹੀਂ ਕੱਟ ਹੋਇਆ। ਅੱਛਾ। ਸੋ ਹੁਣ ਇਹ ਕਿਹੋ ਜਿਹਾ ਸਵਾਗਤ ਹੈ? ਮਤਲਬ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਹੈ। ਮੈਂ ਕਹਿੰਦਾ ਤੁਸੀਂ ਇਸ਼ਤਿਹਾਰ ਨਹੀਂ ਦਿੱਤੇ, ਘੱਟੋ ਘੱਟ ਭਗਵੰਤ ਮਾਨ ਜੀ ਨੂੰ ਤਾਂ ਪਤਾ ਸੀ ਪੰਜਾਬ ਤੋਂ ਗੱਡੀਆਂ ਜਾਂਦੀਆਂ, ਇਹੀ ਦੱਸ ਦਿੰਦੇ। ਇੱਕ ਟਵੀਟ ਇਹ ਵੀ ਕਰ ਲੈਂਦੇ। ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੱਲ ਚੱਲੀ ਜਾਂਦੀ ਹੈ, ਅਖਬਾਰਾਂ 'ਚ ਅੱਜ ਕੱਲ ਖਬਰਾਂ ਤਾਂ ਇਹੀ ਲੱਗਦੀਆਂ ਨਾ। ਜੀ ਜੀ। ਜੇ ਇਸ਼ਤਿਹਾਰ ਨਹੀਂ ਦੇਣਾ ਸੀ, ਪੰਜਾਬ ਦੇ ਖਜ਼ਾਨੇ 'ਚੋਂ ਇਸ਼ਤਿਹਾਰ ਲਾਵਾਂਗੇ, ਮੈਂ ਜੇ ਇਹ ਵੀ ਲਾਉਣਾ ਸੀ, ਇਹ ਵੀ ਆਪਣੇ ਖਜ਼ਾਨੇ 'ਚੋਂ ਲਾ ਲੈਂਦੇ ਫਿਰ। ਜੀ ਬਿਲਕੁਲ ਨਹੀਂ, ਇਹ ਜਾਣਕਾਰੀ ਦੇਣਾ ਸਰਕਾਰਾਂ ਨੇ ਠੀਕ ਨਹੀਂ ਸਮਝਿਆ। ਕੀ ਇਹ ਕਮਾਈ ਦਾ ਸਾਧਨ ਬਣਾਇਆ? ਚੋਖੇ ਨੋਟ ਇਕੱਠੇ ਹੋ ਰਹੇ ਨੇ ਨਿਤ ਦਿਨ।
ਸਵਾਗਤ ਹੈ ਜੀ 20,000 ਚ ਪੰਜਾਬ ਦੇ ਟੈਕਸੀਆਂ ਵਾਲਿਆਂ ਦਾ, ਵਿਚਾਰਿਆਂ ਦਾ। ਜੀ ਤੇ ਪੰਜਾਬ ਚੋਂ ਟੈਕਸੀ ਜਾਣ ਵਾਲੇ ਲੋਕ ਘਬਰਾਉਣ ਲੱਗੇ ਨੇ, ਹੁਣ ਇੱਕਦਮ ਗੱਡੀਆਂ ਬਦਲ ਲੈਣ। ਸੋ ਇਹ ਪ੍ਰਮਾਣ ਕਿਵੇਂ ਆਉਂਦੇ? ਜਦੋਂ ਤੱਕ ਕੋਈ ਚੀਜ਼ ਬਣ ਰਹੀ ਆ, ਤੁਸੀਂ ਬਣਨੀਆਂ ਬੰਦ ਕਰੋ ਗੱਡੀਆਂ ਉਹ, ਤੇ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਨੂੰ 15 ਸਾਲ ਤੱਕ ਦੀ ਤਾਂ ਮਾਨਤਾ ਨਾ। ਵੈਸੇ ਵੀ ਇਹਨਾਂ ਨੇ ਕਰਤਾ ਕਿ ਡੀਜ਼ਲ ਗੱਡੀ ਹੈ ਜਿਹੜੀ ਉਹ 10 ਸਾਲ ਤੋਂ ਬਾਅਦ ਨਹੀਂ ਆਊਗੀ ਜੀ। ਜੀ ਜੀ, ਜਦੋਂ ਕਾਨੂੰਨੀ ਤੌਰ ਤੇ 15 ਸਾਲ ਦੀ ਮਾਨਤਾ ਹੈ, ਕਿਉਂ ਜੀ? ਹੁਣ ਤਾਂ ਪੰਜਾਬ 'ਚ ਪਰਾਲੀ ਨੂੰ ਅੱਗ ਨਹੀਂ ਲੱਗੀ ਹੋਈ। ਜੀ ਜੀ, ਬਿਲਕੁਲ। ਦਿੱਲੀ ਦੇ ਪ੍ਰਦੂਸ਼ਣ ਦਾ ਲੈਵਲ ਚੈੱਕ ਕਰ ਲਿਓ ਹੁਣ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਹੀ ਹੈ। ਸੋ ਪਿਛਲੇ ਦਿਨਾਂ 'ਚ ਫਿਰ 3-4 ਦਿਨ ਪਹਿਲਾਂ ਮੁੱਦਾ ਬਣਦਾ ਰਿਹਾ ਇਹ ਗੱਲ। ਸੋ ਇਸ ਲਈ ਹਰ ਗੱਲ ਨੂੰ ਦੂਜਿਆਂ ਦੇ ਸਿਰ ਪਾ ਕੇ ਨਹੀਂ ਸਰਦਾ ਹੁੰਦਾ। ਇਸ ਮਸਲੇ ਤੇ ਦਿੱਲੀ ਸਰਕਾਰ ਸੋਚੇ, ਔਰ ਭਗਵੰਤ ਮਾਨ ਸਰਕਾਰ ਕੀ ਦਮ ਭਰੂਗੀ, ਕਹੂਗੀ ਕਿ ਜਿਹੜੇ ਚਲਾਨ ਉਹਨਾਂ ਦੇ ਕੱਟੇ ਗਏ ਜੀ ਮੈਂ ਸੈਟਲ ਕਰਾਉਣਾ ਜਾਂ ਅਸੀਂ ਭਰ ਕੇ ਦਿੰਨੇ ਆ। ਪਰ ਆਹ ਵਰਤਾਰਾ ਜਾਰੀ ਆ। ਆਪਾਂ ਜਦੋਂ ਇਸ ਸਮੇਂ ਖਬਰ ਕਰ ਰਹੇ ਹਾਂ ਤਦ ਵੀ ਦਿੱਲੀ ਬਾਰਡਰ ਤੇ, ਦਿੱਲੀ ਦੇ ਅੰਦਰ ਕਿੰਨੀਆਂ ਗੱਡੀਆਂ ਸਾਡੀਆਂ ਰੋਕੀਆਂ ਹੋਈਆਂ ਹੋਣਗੀਆਂ ਜਿਨ੍ਹਾਂ ਨੂੰ 20,000 ਦੇ ਚਲਾਨ ਫੜਾਏ ਜਾ ਰਹੇ ਹੋਣਗੇ। ਜੀ ਜੀ, ਬਿਲਕੁਲ। ਤੇ ਸ਼ਰਮਾ